जलील होते हुए वो पीछे भी बना दे आगे अरे मशीन खाली तो करो मैं ट्रैक्टर इतना गाला फेर दूंगा कला छाड़ देंदे यार पीछे नु करो लाला मेरा चपेड़ा मार दे तू मैं तो तेरा सेक शाक आई थी ता खांदा ही नहीं हो मैं क्या करूं ਕਿਹੜੀ ਹੈ अस्सलाम वालेकुम ਕੀ ਹਾਲ ਹੈ ਮੇਰੇ ਵੀਰਾਂ ਦਾ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਗੇ ਸਟਾਰਟ ਕਰਦੇ ਹਾਂ ਅੱਜ ਦਾ ਨਵਾਂ ਵਲੌਗ ਸਵੇਰੇ ਸਵੇਰੇ ਮੈਂ ਉੱਠਿਆ ਨਾ ਜਿੱਦਾਂ ਬੰਦਾ ਆਪਣਾ ਆਮ ਰੂਟੀਨ ਦੇ ਵਿੱਚ ਮੈਸੇਜ ਦੇਖਦਾ ਫੋਨ ਦੇ ਉੱਤੇ ਵੀ ਕਿਹਦਾ ਮੈਸੇਜ ਆਇਆ ਹੋਇਆ ਖਾਸ ਕਰ WhatsApp ਖੋਲ ਕੇ WhatsApp ਖੋਲੀ ਨਾ ਸਾਡੇ ਪਿੰਡ ਦਾ ਇੱਕ ਗਰੁੱਪ ਆ ਤੇ ਉਹਦੇ ਵਿੱਚ ਨਾ ਮੈਸੇਜ ਆਇਆ ਹੋਇਆ ਸੀਗਾ ਵੀ ਬਾਰਿਸ਼ਾਂ ਦਾ ਜਿਹੜਾ ਇਹ ਸਿਲਸਿਲਾ ਨਾ ਇਹ ਤੇ ਗਿਆ ਮੁੱਕ ਤੇ 23 ਤਰੀਕ ਤੋਂ ਨਾ 29 ਤਰੀਕ ਤੱਕ ਵਕਫੇ ਨਾਲ ਥੋੜਾ ਬਹੁਤਾ ਨਾ ਇੱਕ ਨਵਾਂ ਜਿਹੜਾ ਸਿਲਸਿਲਾ ਸ਼ੁਰੂ ਹੋਏਗਾ ਇਦਾਂ ਦੀ ਕੋਈ ਖਬਰ ਪੜ੍ਹ ਕੇ ਨਾ ਬੰਦਾ ਨਾ ਆਪਣੀ ਪਰੇਸ਼ਾਨੀ ਵਧਾਉਂਦਾ ਵਾ ਹੋਰ ਕੁਝ ਵੀ ਨਹੀਂ ਹੁੰਦਾ ਹੈਗਾ ਹੁਣ ਜਿੱਦਾਂ ਹੁਣ ਦੁਬਈ ਦੇ ਵਿੱਚ ਤੁਹਾਡਾ ਸਾਹਮਣੇ ਜਿਹੜਾ ਹਾਲ ਹੋਇਆ ਦੁਬਈ ਦੇ ਵਿੱਚ ਪਤਾ ਸੀ ਸਾਰਾ ਉਹਨਾਂ ਨੂੰ ਵੀ ਇੰਨੀ ਬਾਰਿਸ਼ ਆਣੀ ਆ ਕੁਝ ਦਿਨ ਪਹਿਲਾਂ ਪਤਾ ਲੱਗ ਜਾਂਦਾ ਵਾ ਬਾਰਿਸ਼ ਇੰਨੀ ਆਣੀ ਹੈ ਤੇ ਇੰਨੀ ਜ਼ਿਆਦਾ ਆਣੀ ਹੈ ਤੇ ਹਿਸਾਬ ਕਿਤਾਬ ਹੋਣਾ ਪਰ ਬੰਦਾ ਕਰ ਕੁਝ ਨਹੀਂ ਸਕਦਾ ਹੈਗਾ ਜਿਹੜੇ ਕੁਦਰਤ ਦੇ ਕੰਮ ਆ ਨਾ ਉਹਨਾਂ ਅੱਗੇ ਨਾ ਇਨਸਾਨ ਨਾ ਬੇਬਸ ਹੋ ਜਾਂਦਾ ਉਹਦਾ ਕਿਸਾਨਾਂ ਦਾ ਵੀ ਹੁਣ ਇਹ ਹਿਸਾਬ ਬਣਿਆ ਖੜਾ ਸਾਡਾ ਇਲਾਕਾ ਜਿਹੜਾ ਨਾ ਇਹਦੇ ਵਿੱਚ ਹੀ ਬਾਰਿਸ਼ਾਂ ਜ਼ਿਆਦਾ ਹੁੰਦੀਆਂ ਪਈਆਂ ਬਾਕੀ ਤੇ ਜਿਹੜਾ ਹੈਗਾ ਨਾ ਇੱਧਰ ਪੰਜਾਬ ਲੋਰ ਵਾਲੀ ਸਾਈਡ ਜਿਹੜੀ ਆ ਇੱਧਰ ਤੇ ਲੋਕੀ ਕਣਕਾਂ ਕੱਢਦੇ ਪਏ ਆਪਣੀਆਂ ਡੇਲੀ ਵੀਡੀਓ ਦੇਖੀ ਦੀਆਂ ਤੇ ਆਪਣੇ ਕਣਕਾਂ ਦੇ ਨਾਲ ਲੱਗੇ ਪਏ ਆ ਸਾਡੇ ਜਿਹੜੇ ਇੱਥੇ ਫਸਲਾਂ ਉਹ ਖਰਾਬ ਹੋਣ ਰਹੀਆਂ ਕਣਕਾਂ ਜਿਹੜੀਆਂ ਉਹ ਕਾਲੀਆਂ ਹੋ ਜਾਂਦੀਆਂ ਵਾ ਕੁਛ ਲੋਕਾਂ ਦੀ ਨਾ ਕਣਕਾਂ ਵਿੱਚੋਂ ਪੱਕੀਆਂ ਵੀ ਖੜੀਆਂ 5-6 ਘਰ ਐਸੇ ਹੈਗੇ ਜਿਨ੍ਹਾਂ ਦੀ ਕਣਕ ਨਾ ਬਿਲਕੁਲ ਐ ਪੱਕੀ ਖੜੀ ਆ ਪਰ ਉਹ ਕੱਢਦੇ ਨਹੀਂ ਪਏ ਹੈਗੇ ਵੱਢਦੇ ਕੋਈ ਨਹੀਂ ਪਏ ਹੈਗੇ ਉਹਨੂੰ ਕੋਈ ਜਿਹਨੇ ਵੱਢ ਕੇ ਪਹਿਲੋਂ ਕਣਕ ਕੱਢੀ ਨਾ ਉਹਦੀ ਤੂੜੀ ਜਿਹੜੀ ਨਾ ਹਰ ਕਿਸੇ ਨੇ ਨਾ ਪੰਡ ਕਰਕੇ ਲੈ ਜਾਣੀ ਆ ਇਹ ਸਭ ਬੜਿਆ ਹੋਇਆ ਅਸੀਂ ਵੀ ਅੱਜ ਪਤਾ ਕਰਾਂਗੇ ਕਿਸੇ ਕੋਲੋਂ ਸਾਨੂੰ ਨਾ ਕਿਤੋਂ ਸਰੋਂ ਦਾ ਮਿੱਸਾ ਮਿਲ ਜਾਵੇ ਪੰਡ ਇੱਕ ਨਾ ਤੇ ਡੰਗਰਾਂ ਨੂੰ ਪਾਉਣ ਵਾਸਤੇ ਡੰਗਰ ਜਿਹੜੇ ਨਾ ਕੱਲਾ ਹਰਾ ਖਾ ਕੇ ਨਾ ਐ ਮੋਕ ਮਾਰਦੇ ਆ ਇੱਕ ਹਰਾ ਤੇ ਦੂਜਾ ਜਿਹੜੀ ਸੁੰਡੀ ਆ ਨਾ ਉਹ ਮੈਦੇ ਨੂੰ ਹੋਰ ਜ਼ਿਆਦਾ ਖਰਾਬ ਕਰਦੀ ਉਹਨਾਂ ਦੇ ਡੰਗਰਾਂ ਦੇ ਮੂੰਹ 'ਚੋਂ ਝੱਗ ਆਉਂਦੀ ਹੈ ਪਾਣੀ ਆਉਂਦਾ ਵਾ ਬੜਾ ਮਸਲਾ ਬਣਿਆ ਹੋਇਆ ਫਿਲਹਾਲ ਅਸੀਂ ਬੈਠੇ ਆਪਣੀ ਦੁਕਾਨ ਦੇ ਅੱਗੇ ਹਜੇ ਅਸੀਂ ਵਰਦੀ ਚੇਂਜ ਕਰਨੀ ਹੈ ਕੰਮ ਕਰਨ ਵਾਸਤੇ ਤੇ ਚਾਹ ਪੀਂਦੇ ਬੈਠੇ ਹਾਂ ਸਾਡੇ ਨਾਲ ਜੁੜੇ ਰਹੋ ਜਿਹੜੀ ਸਾਡੀ ਅੱਜ ਦੀ ਰੂਟੀਨ ਹੋਏਗੀ ਸਾਰੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰ ਅਸਮਾਨ ਤਾਂ ਹੈਗਾ ਜੋ ਕਾ ਸਾਫ ਬੱਦਲ ਹੈ ਨਹੀਂਗੇ ਸੂਰਜ ਵੀ ਨਾ ਐ ਪੂਰਾ ਨਿਕਲਿਆ ਹੋਇਆ ਸਪੇ ਕੀ ਘੇਰੀ ਬੈਠਾ ਮੁੰਡੇ ਨੂੰ ਸਵੇਰੇ ਸਵੇਰੇ ਮੈਂ ਤਾਂ ਨਹੀਂ ਘੇਰੀ ਬੈਠਾ ਮੁੰਡਾ ਸਰੋਂ ਦੇਣ ਲਈ ਆਇਆ ਵਾ ਭਾਈ ਸਰੋਂ ਰੇ ਖੋਲੇ ਆ ਤੇਰੇ ਥੱਲੇ ਕੀ ਸਰੋਂ ਲੋ ਬਲਾਨਾ ਮੈਂ ਛੋਟਾ ਜਿਹਾ ਮੁੰਡਾ ਨਾ ਸਰੋਂ ਲੈ ਕੇ ਆਇਆ ਹੋਇਆ ਇਹ ਸਵੇਰ ਦਾ ਨਾ ਪਿੰਡ ਦੇ ਵਿੱਚ ਕਦੀ ਉਸ ਗਲੀ ਜਾਵੇ ਕਦੀ ਉਸ ਗਲੀ ਜਾਵੇ ਇਹ ਦੁਕਾਨਾਂ ਖੁੱਲੀਆਂ ਕੋਈ ਨਹੀਂ ਸੀਗੀਆਂ ਤੇ ਫਿਰ ਨਾ ਮੈਂ ਆਪਣੇ ਕਜ਼ਨ ਨੂੰ ਹੁਣ ਬੁਲਾ ਕੇ ਦਿੱਤਾ ਉਹਨੂੰ ਤੇ ਮੈਂ ਕਿਹਾ ਵੀ ਸਰੋਂ ਲੈ ਲਾ ਇਹਦੇ ਕੋਲੋਂ ਜਿਨ੍ਹਾਂ ਲੋਕਾਂ ਦੀ ਜ਼ਮੀਨਾਂ ਨਹੀਂ ਹੈਗੀਆਂ ਨਾ ਉਹ ਇੱਦਾਂ ਨਾ ਆਪਣਾ ਪੀੜਾਂ ਤੋਂ ਨਾ ਪੇੜ ਕਹਿੰਦੇ ਆ ਜਿੱਦਾਂ ਜਿੱਥੇ ਫਸਲ ਇਕੱਠੀ ਕਰਕੇ ਕੱਢੀ ਦੀ ਨਾ ਸਾਰੀ ਉੱਥੋਂ ਨਾ ਆਪਣਾ ਝਾੜੂ ਦੇ ਕੇ ਜਿਹੜੀ ਥੱਲੇ ਫਸਲ ਖਿਲਰੀ ਪਈ ਹੁੰਦੀ ਦਾਣੇ ਕਿਸੇ ਵੀ ਸ਼ਾਇਦ ਦੇ ਉਹ ਇਕੱਠੇ ਕਰਕੇ ਨਾ ਲਿਆ ਕੇ ਤਾਂ ਫਿਰ ਨਾ ਪਿੰਡ ਦੇ ਵਿੱਚ ਜਾਂ ਸ਼ਹਿਰ 'ਚ ਲਿਜਾ ਕੇ ਨਾ ਵੇਚ ਦਿੰਦੇ ਆ ਜੇ ਸਾਰੇ ਪੀੜਾਂ ਤੋਂ ਇਕੱਠੀਆਂ ਕਰਦੇ ਰਹਿਣ ਨਾ ਫਿਰ ਤਾਂ 2-3 ਬੋਰੀਆਂ ਜਾਂ 2-3 ਗੱਟੂ ਹੋ ਜਾਂਦੇ ਆ ਉਹ ਤਾਂ ਫਿਰ ਸ਼ਹਿਰ ਲਿਜਾ ਕੇ ਵੇਚ ਸਕਦੇ ਆ ਤੇ ਨਹੀਂ ਥੋੜ੍ਹੀ ਬਹੁਤੀ ਹੁੰਦੀ ਨਾ ਜਿਹੜੀ ਉਹ ਇੱਦਾਂ ਫਿਰ ਪਿੰਡ ਦੇ ਵਿੱਚ ਲਿਆ ਕੇ ਨਾ ਵੇਚ ਦਿੰਦੇ ਤਾਂ ਆਪਣਾ ਗੁਜ਼ਾਰਾ ਕਰਦੇ ਆ ਅਸੀਂ ਆ ਬੈਠੇ ਹੁਣ ਕਰਦੇ ਹਾਂ ਨਾਸ਼ਤਾ ਤੇ ਨਾਸ਼ਤਾ ਕਰਕੇ ਵਰਦੀ ਚੇਂਜ ਕਰਦੇ ਹਾਂ ਤੇ ਆਪਣਾ ਜਿਹੜਾ ਕੰਮ ਆ ਨਾ ਸ਼ੁਰੂ ਕਰਦੇ ਹਾਂ ਉਹ ਜਾਣਾ ਨਹੀਂ ਸਕੂਲੇ ਹੈਂ ਸਕੂਲੇ ਨਹੀਂ ਜਾਣਾ ਘੁਰੀ ਜਾਂਦਾ ਮੈਨੂੰ ਦੱਸ ਸਕੂਲੇ ਕੋਈ ਨਹੀਂ ਜਾਣਾ ਹੈਗਾ ਹਾਂ ਚੱਲ ਜਾ ਫਿਰ ਜਾ ਕੰਮ ਕਰ ਆਪਣਾ ਭੱਜ ਪਰਸੋਂ ਰਾਤੀ ਦਰਿਸ ਕੀ ਥ੍ਰੈਸ਼ਰ ਨੂੰ ਜਿਹੜਾ ਮਸਲਾ ਬਣਿਆ ਸੀ ਨਾ ਉਹ ਅੱਜ ਫੇਰ ਬਣ ਗਿਆ ਵਾ ਜਿਹੜੀ ਪੂਰੀ ਗਾੜਾ ਛਿੱਕਦੀ ਹੈ ਨਾ ਉਹ ਅੱਜ ਫੇਰ ਖਲੋ ਗਈ ਹੈ ਉਦੋਂ ਰਾਤੀ ਚੱਲਦੀ ਰਹੀ ਹੈ ਅੱਜ ਫੇਰ ਪਤਾ ਨਹੀਂ ਕੀ ਹੋ ਗਿਆ ਅਸਲ ਦੇ ਵਿੱਚ ਨਾ ਸਰੋਂ ਜਿਹੜੀਆਂ ਹੈਗੀਆਂ ਗਿੱਲੀਆਂ ਉਹ ਕਿ ਤਾਂ ਸਾਹਮਣੇ ਹੀ ਹਜੇ ਕੱਲ੍ਹ ਬਾਰਿਸ਼ ਹੋਈ ਹੈ ਤੇ ਹਜੇ ਨਾ ਸਹੀ ਤਰ੍ਹਾਂ ਸੁੱਕੀ ਵੀ ਨਹੀਂ ਹੋਣੀ ਫਸਲ ਤੇ ਕਿਸਾਨ ਜਿਹੜਾ ਜਲਦੀ 'ਚ ਹੁੰਦਾ ਕਹਿੰਦਾ ਵੀ ਜਲਦੀ ਨਾ ਸਾਨੂੰ ਕੱਢ ਦੇਵੋ ਆ ਪੱਤਰੀ ਬਣਾਈ ਅਸੀਂ ਇੱਕ ਪੱਤਰੀ ਹਜੇ ਦਰਿਸ ਲੈਣ ਗਿਆ ਵਾ ਪੱਤਰੀ ਗਲੀ ਹੋਈ ਤਾਂ ਨਹੀਂ ठीक है क्या की है नहीं कट रहा सही अगे सही कट होता रहा ये वही लेबर थे बैठी आज ਤੁਸੀਂ ਕਿੱਧਰ ਦੇ ਕੋਈ ਤਸਵੀਰ ਖਿੱਚ ਕੇ ਲਾਈ ਲੇਬਰ ਵਾਲਿਆਂ ਦੇ ਨਾਲ ਸਾਰਾ ਦੀ ਲਾ ਸਾਰਾ ਦੀ ਇਹਨਾਂ ਦੀ ਵੀ ਲਾ ਪਈ ਇਹ ਮਾਲਕ ਬੈਠੇ ਆ ਹਾਂ ਮੀਂਹ ਤੋਂ ਬਾਅਦ ਫੇਰ ਅਸੀਂ ਆ ਕੇ ਰਾਤ ਹੀ ਆਹ ਲੱਗਣੀ ਆਹ ਆ ਰਿਹਾ ਮੈਂ ਨਾ ਇੱਕੋ ਜਗ੍ਹਾ ਪਰ ਆ ਕੇ ਬਣਾ बैठ जा नीचे अदर ये लाजमी बनाई जलील होते हुए
ਉਹ ਪਿੱਛੇ ਵੀ ਬਣਾ ਦੇ ਆ ਗਏ ਕੀ ਹੈ ਓਏ ਉਹ ਜਦੋਂ ਉਹਨੇ ਨੂੰ ਆਵੇ ਨਾ ਉਹਦੀ ਲਾਜ਼ਮੀ ਬਣਾਣੀ ਉਹ ਤਨਵੀਰ बना लूंगा ऐसा हाँ हाँ ਉਹਦੀ ਬਣਾ ਉਹਦੀ ਬਣਾ ਵੀ ਇਹ ਮੰਗਣ ਵਾਲਾ ये एक हमारे पास ये आ गया है ਮੰਗਣੇ ਵਾਲਾ ये मंगने आया है ਇਹ ਮੰਗਦਾ ਪਿੜਾ ਤੇ ਫਿਰਦਾ ਇਹ लब्बेगी अल्लाह के हुक्म नाल लब्बेगी लेकिन ਮੋਬਾਈਲ ਉਹਨਾਂ ਤੋਂ ਰਾਤੀ 12 ਵਜੇ ਦੀ ਕਰਦਾ ਰਿਹਾ ਵੀ ਹੈ ਪਿੱਛੋਂ ਬਣਾਓ मुन्ने रिजल्ट जिन्ना भी होवे तनवीरा तो हद ही आंदा पिया ਤਨਵੀਰ ਲਾਲ ਸਿੱਧੀ ਦੇ ਓਏ ਲੈਨ ਸਿੱਧੀ ਦੀ ਬੜੇ ਇੱਕ ਅੱਖ ਤਾਂ ਬੰਦ ਕਰ ਓਏ ਮਸ਼ੀਨ ਖਾਲੀ ਤੇ ਕਰੋ ਮੈਂ ਟਰੈਕਟਰ ਇੰਨਾ ਗਾਲਾਂ ਫੇਰ ਦੂੰਗਾ ਚਕਲਾ ਛੱਡ ਦਿੰਦੇ ਆ फिर तनवीरा फरा ਤੇਰੇ ਕੋਲ ਤਾਂ ਹੀ ਉਹਦਾ ਕੰਮ ਨਹੀਂ ਕਰਾਇਆ ਸੀ ਤੇਰੇ ਸਿਰਫ ਆਹ ਕੰਮ ਕਰਾਣਾ ਸੀ ਤੇਰੇ ਜ਼ੋਰ ਲਵਾ ਦੇ ਫਿਰਨਾ ਜਿੱਲਾ ਉਹ ਫਿਰਦਾ ਪਿਆ ਆਰਾਮ ਨਾਲ ਫਿਰਦਾ ਪਿਆ ਹਾਂ ਠੀਕ ਹੈ ਮੱਠਾ ਹੀ ਕਰਨਾ ਮੈਂ ਨਾ ਉਹ ਹੀ ਲੱਗਾ ਪਿਆ ਅੰਨਾ ਜ਼ੋਰ ਲਾਣ ਡਿਆ ਤਾਂ ਬੰਦਾ चढ़ गया कि लंग रहा ਅੱਬਾ ਪੂਰਾ ਪੰਜਾਬ ਗੱਲ ਕਦੀ ਹੋਣ ਤੋਂ ਨਾ ਗੱਡੀ ऐसी पल्ली देनी जिसमें माल वावा हुआ वाफर ਹਾਲਾ हाँ जी ते भी ना कह दिया मेरा हिस्सा भी ले आई ਥੋੜੀ ਲੈ ਯਾਰ ਮੇਰੇ ਵਾਸਤੇ ਪੈਸੇ ਦੋ नहीं 100 ਰੁਪਏ ਦੇ ਲੈ पल्ली दा मुंह गिल्ला कर ਕਿਸੇ ਨੇ ਕੱਢੀ ਤੂੜੀ ਉੱਥੇ नहीं यार नहीं पुरानी पिछले साल वाली ताड़ा च मुल लई आ ਮੈਂ ਰਹਿਣ ਦੇ ਸਿੰਦਨ हां तेरे वास्ते एक और छले आवांगे किस है? तन खुश कर देंगे ਚੱਲ ਠੀਕ ਹੈ तेरे ਸ਼ਾਮ 50 रुपए जायज कैश वाले आ जाए ਕਦੋਂ ਆਏਗਾ ਤੂੰ ਹੁਣ पता नहीं कਦੋਂ आइए ਯਾਰ ਵੀਡੀਓ ਬਣਾਣੀ ਸੀ ਐਂ ਸ਼ਾਮ चलो आ जाए ਥ੍ਰੈਸ਼ਰ ਠੀਕ ਕਰਕੇ ਅਸੀਂ ਆ ਗਏ ਹਾਂ ਤਕਰੀਬਨ ਪੌਣਾ ਘੰਟਾ ਹੋ ਗਿਆ ਮੈਂ ਹੁਣ ਫੋਨ ਕੀਤਾ ਸੀਗਾ ਕਹਿੰਦਾ ਠੀਕ ਚੱਲਦੀ ਪਈ ਹੈ ਹੁਣ ਜਾਂਦੇ ਪਏ ਅਸੀਂ ਸਮਾਨ ਲੈ ਕੇ ਹਵਾ ਭਾਰਾ ਸਮਾਨ ਉਹ ਗਾਡਰ ਕੱਟਣੇ ਆ ਉਹ ਕੱਟ ਕੇ ਆਉਂਦੇ ਆ ਕੰਮ ਹੈਗਾ ਇਦਾਂ ਦਾ ਸਾਰਾ ਬਿਨਾਂ ਸਿੱਖੇ ਮਿੱਟੀ ਨਾਲ ਭਰ ਜਾਣਾ ਮੌਕਾ ਬਾਕੀ ਤੁਹਾਨੂੰ ਦਿਖਾਵਾਂਗੇ ਕੀ ਬਣਦਾ ਉੱਥੇ ਹੁਣ ਸ਼ਾਮ ਦੀ ਖਾ ਕੇ ਜਾਊਂਗਾ ਇੱਥੋਂ ਮੈਂ ਹਾਂ ਸੁਣਾ हां ਕਿੱਥੇ ਗਿਆ ਮਿਸਤਰੀ ਦਰਵਾਜ਼ਾ ਬੰਦ ਕਰਤਾ मिस्त्री इतने दरवाजा बंद करता दरवाजा हुन ਉੱਥੇ ਰੱਖਾਂਗੇ ਇੱਥੇ ਰੱਖਣਾ ਵਾ हां ਅੱਛਾ ਫਿਰ ਹੁਣ ਦਰਵਾਜ਼ਾ ਲੱਗੂਗਾ ਤਾਂ ਅੰਦਰ ਆਊਂਗਾ ਮੈਂ नहीं दरवाजे तो बगैर ही उतो ही आया ਗਾਡਰ ਵੜ ਕੇ ਆਇਆ ਨਾ ਤੇ ਆ ਹਾਲਤ ਹੋ ਗਈ ਹੈ ਵਾਲ ਵੀ ਚਿੱਟੇ ਮੂੰਹ ਸਾਰਾ ਚਿੱਟਾ ਕੱਪੜੇ ਵੀ ਸਾਰੇ ਚਿੱਟੇ ਹੋ ਗਏ ਮੈਂ ਹੁਣ ਨਹਾਉਂਦੇ ਆ ਨਹਾ ਕੇ ਨਾ ਤੇ ਚਿੱਟਾ ਸੂਟ ਪਾਉਂਦੇ ਆ ਜਿਹੜੀ ਸ਼ਾਇਦ ਇੰਤਜ਼ਾਰ ਸੀ ਉਹ ਆ ਗਈ ਉਹ ਨਵੀਂ ਤੂੜੀ ਪੁਰਾਣੀ ਤੂੜੀ ਹੈ ये नवी ओका देखियो ताड़ लगे हुए इधर इधर ਹਾਂ उस्ताद जी बड़ा वीआईपी इंतजाम किया है ना सर ਅੱਛਾ अब पेपर हो गट्टू बनो तोल के ले जाओ ਅੱਛਾ ਕਿੱਦਾਂ ਮਾਣਾ है ये पता भाई 6000 रुपया दे बारिश लगी पई लग देंगे नवी पई सही पई यार मैं तेरा कॉल कर ਹੈਗੀ ਨਵੀਂ ओ यार वो तब 1300 रुपया इतना गट्टू जा मिलता रुपया तो ਅੱਛਾ 1300 का इतना गट्टू मिलता निका जा ਬਲ ਕਿੱਦਾਂ ਮਾਣਾ 1000 रुपए 1000 ਰੁਪਏ हाँ और उम्र नहीं 15 वाला उस पर तोल 2-4 किलो फालतू भी इतना का बोरा उस दिन 1300 का पिपड़ा लाए थे ये तो आपा लेगा 1300 का इतना गट्टू अजी ना गोते नहीं पिया ਯਾਰ ਮੇਰੇ ਵਾਲੀ ਪੰਡ ਦੇ ਦੇ ਮੈਨੂੰ जो 3 तरह की कुड़ी है भाई असद की तार है ਅਸਦ ਵੀ ਹੈਗੀ ਆ ਮਲਵੇਰ ਮੇਰੇ ਦੀ ਹੈ ਚੱਲ ਫੇਰ ਇੱਥੋਂ ਲੈ ਲਾਂਗੇ 2 ਟੋਕਰੀਆਂ ਅਸਲਾਮ ਵਾਲੇਕੁਮ ਭਾਈ
ਯਾਰ ਤੂੜੀ ਯਾਰ ਚਾਹੀਦੀ 2 ਟੋਕਰੀਆਂ ਭਾਈ 1200 ਰੁਪਏ ਸਾਲ ਮਾਨ ਸਾਹਿਬ ਯਾਰ ਫੇਰ ਵੀ ਦੇ ਦੇ ਯਾਰ, ਖੈਰ ਫੇਰ ਕੀ ਹੋ ਗਿਆ ਮਾਨ ਸਾਹਿਬ ਯਾਰ, ਇਹ ਕਿਹੜੀ ਗੱਲ ਆ ਯਾਰ ਅਸਦੀ ਵੱਡੇ ਜਿਗਰੇ ਥੱਲੇ ਜੱਗ ਨਹੀਂ। ਉਹ ਤੂੜੀ ਲੈ ਕੇ ਆ, ਤੈਨੂੰ ਕਿ ਤੂੜੀ ਲਿਆਦੀ ਆ ਥੋੜੀ ਜੀ ਥੋੜੀ ਨਾ ਮੇਰੇ ਸਾਪ ਨਹੀਂ ਦੀ ਟੋਕਰੀਆਂ 2 ਲਿਆਂਦਾ ਯਾਰ, ਕੀ ਸੀ ਰਾਣਾ ਤੈਨੂੰ ਲਾਲਾ ਮੇਰਾ ਚਪੇੜਾ ਮਾਰ ਦੇ ਤੂੰ। ਮੈਂ ਤੇ ਤੇਰਾ ਸੈਕ ਸ਼ਾਕ ਆਈ ਸੀ ਤੈਂ ਖਾਂਦਾ ਹੀ ਨਹੀਂ ਉਹ, ਮੈਂ ਕੀ ਕਰਾਂ? ਕਿਹੜੀ ਹੈ ਲਗਾ ਮੈਂ ਤੇਰਾ ਸਕਿਆ ਲਕਾਟ ਖਾ ਲੇ ਬੈਕਰੀ ਤੇ ਕੁਛ ਖਵਾ ਫੇਰ ਹੈ ਇਦਾਂ ਤੇ ਉਹ ਸਿਹਤ ਵਾਸਤੇ ਹਾਨੀਕਾਰਕ ਮਸਨੂਈ ਸ਼ਈਆਂ ਨਹੀਂ, ਹਾਨੀਕਾਰਕ। ਕੁਦਰਤ ਨੇ ਜਿਹੜੀ ਲਕਾਟ ਸੇਬ ਬਣਾਏ ਉਹ ਮੈਂ ਤੇਰੇ ਸਾਥ ਖਵਾ। ਹਾਨੀਕਾਰਕ ਸ਼ਾਵਾ ਮੈਂ ਨਹੀਂ ਖਾਂਦਾ, ਤੂੰ ਰਹਿਣ ਦੇ। ਕੁਦਰਤੀ ਸ਼ੈ ਖਾ ਜਿਹੜੀ ਅੱਲਾਹ ਤਾਲਾ ने पैदा ਕੁਦਰਤੀ ਨਹੀਂ, ਤੂੰ ਕਿ ਚੋਰੀ ਵਾਲੀ ਸ਼ੈ ਖਾ। चोरी नहीं हो भाई, हलाल है। मालक से पीछे तोड़े, मालक जिस तरह ही गया हमने पीछे तोड़ दिया। मालक को तोड़ी ਤਾਂ ਹੀ नहीं। ਮੈਂ ਤੈਨੂੰ ਕਿਹਾ, ਮੈਨੂੰ ਪਤਾ ਸੀ, ਮੈਂ ਕਿਹਾ ਰਾੜ ਦਾ ਮਾਲ ਇਦਾਂ ਦਾ ਨਹੀਂ ਹੋਣਾ ਹੈਗਾ यार जिस तरह ही मालक से तोड़ी चकवाई मालक ने दी, मैं तोड़ी चुक दे ही ले ली। ਹੈ चंगा बंदा ही वक्त तू देख जा रहा ओए, शर्ट पा का भी जिसम में इस तरह का लगा ये कग्गे इकट्ठे हो जाएंगे। शर्ट भी पाई हुई गैर मुल्की बंदा है गैर है ना, शर्ट भी पाई हुई ता भी कग्गे इकट्ठे कर रखे। बख्तू ਸ਼ਾਮੀ ਨਾ ਰਾਣਾ ਉਮਰ ਮੇਰੇ ਕੋ ਪੱਲੀ ਲੈ ਕੇ ਗਿਆ ਸੀ ਤੂੜੀ ਵਾਸਤੇ, ਆਪਣੇ ਕਜ਼ਨ ਦੇ ਨਾਲ ਗਿਆ ਸੀ, ਨਾਲ ਵਾਲੇ ਪਿੰਡ ਸਾਡੇ ਤੂੜੀ ਨਿਕਲੀ ਹੈ ਤੇ ਉਹਨਾਂ ਪੂਰੇ 1000 ਰੁਪਏ ਮਣ ਵੇਚਦੇ ਪਏ ਆ। ਜਿਨ੍ਹਾਂ ਕੋਲ ਤੂੜੀ ਹੈਗੀ ਉਹਨਾਂ ਚੰਗੇ ਪੈਸੇ ਕਮਾਉਣ ਡਏ ਉਹ। ਬਾਕੀ 2-3 ਦਿਨ ਹੀ ਆ ਇਨਸ਼ਾਅੱਲਾ ਤਾਂ ਸਾਡੇ ਪਿੰਡ 'ਚ ਵੀ ਨਿਕਲੇਗੀ ਤੇ ਫਿਰ ਨਾ ਅਸੀਂ ਕਿਤੇ ਉਹਨਾਂ ਪੰਡ ਜਿਹੜੀ ਨਾ ਇੱਕ ਤੇ ਲੈ ਹੀ ਆਵਾਂਗੇ। ਇੱਕ ਪੰਡ ਸਾਡੀ 2-3 ਦਿਨ ਕੱਢ ਜਾਏਗੀ ਤੇ ਮੁੜ ਕੇ ਫਿਰ ਰੂਟੀਨ ਸ਼ੁਰੂ ਹੋ ਜਾਣੀ ਹੈ। ਤੇ ਅੱਲਾ ਖੈਰ ਕਰੇ, ਫਿਰ ਜਦੋਂ ਆਮ ਹੋ ਗਈ ਤੂੜੀ ਫਿਰ ਲੈ ਲਾਂਗੇ ਮੁੱਲ ਤੇ ਕੰਮ ਚੱਲ ਜਾਏਗਾ। ਸਾਡਾ ਅੱਜ ਦਾ ਵਲੌਗ ਇੰਨਾ ਹੀ ਸੀਗਾ, ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਕਮੈਂਟ ਕਰਕੇ ਜ਼ਰੂਰ ਦੱਸਿਓ, ਦੁਆਵਾਂ ਯਾਦ ਰੱਖਿਓ। ਅੱਲਾ ਹਾਫਿਜ਼।